ਪੰਜਾਬੀ ਰੇਡੀਓ USA ਸੁਣਦੇ ਸਾਰੇ ਸਰੋਤਿਆਂ ਨੂੰ ਜੋਤ ਰਣਜੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬੀ ਰੇਡੀਓ USA ਦੇ ਸਟੂਡੀਓ ਦੇ ਵਿੱਚ ਮਾਇਨਾਜ਼ ਹਸਤੀਆਂ ਤੇ ਕੁਝ ਇਹੋ ਜਿਹੇ ਚਿਹਰੇ ਅਸੀਂ ਲੈ ਕੇ ਆਉਂਦੇ ਹਾਂ, ਹਾਜ਼ਰ ਹੁੰਦੇ ਹਾਂ, ਜਿਨ੍ਹਾਂ ਦਾ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਬੇਹੱਦ ਖੂਬਸੂਰਤ ਤੇ ਅਹਿਮ ਯੋਗਦਾਨ ਹੁੰਦਾ। ਅੱਜ ਸਾਡੇ ਉਚੇਚੇ ਸੱਦੇ ਤੇ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਰਾਜ ਚੌਹਾਨ ਜੀ, ਜੋ ਕਿ NDP ਦੇ ਡਿਪਟੀ ਸਪੀਕਰ ਵੀ ਨੇ ਤੇ 4 ਵਾਰ MLA ਵੀ ਰਹਿ ਚੁੱਕੇ ਨੇ ਕੈਨੇਡਾ ਤੋਂ। ਬੜੀ ਵਧੀਆ ਸ਼ਖਸੀਅਤ, ਬੁਲੰਦ ਆਵਾਜ਼, ਜਿਨ੍ਹਾਂ ਨੇ ਸਾਡੇ ਹੱਕਾਂ ਦੇ ਲਈ ਨਾਅਰਾ ਮਾਰਿਆ ਤੇ ਉਹ ਨਾਅਰੇ ਦੇ ਵਿੱਚ ਉਹ ਸਫਲ ਵੀ ਹੋਇਆ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੀ ਹਾਂ ਪੰਜਾਬੀ ਰੇਡੀਓ USA ਦੇ ਸਟੂਡੀਓ ਦੇ ਵਿੱਚ। ਰਾਜ ਚੌਹਾਨ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੋਤੀ, ਥੈਂਕ ਯੂ ਸੋ ਮਚ, ਤੁਸੀਂ ਮੈਨੂੰ ਇੱਥੇ ਮੌਕਾ ਦਿੱਤਾ। ਸਾਰੇ ਹੀ ਇਸ ਜਿਹੜਾ ਪੰਜਾਬੀ ਰੇਡੀਓ USA ਦੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਚੌਹਾਨ ਸਾਹਿਬ, ਸਭ ਤੋਂ ਪਹਿਲਾਂ ਤਾਂ ਇੱਕ ਬੜਾ ਹੀ ਰਸਮੀ ਜਿਹਾ ਸਵਾਲ ਆ ਕਿ ਆਪਣੇ ਪਿਛੋਕੜ ਬਾਰੇ, ਜਨਮ ਸਥਾਨ ਬਾਰੇ, ਪਿੰਡ ਬਾਰੇ, ਜੋ ਕਿ ਪੰਜਾਬ ਵਿੱਚ ਆ, ਉਹ ਜ਼ਰੂਰ ਦੱਸੋ ਸਰੋਤਿਆਂ ਨੂੰ। ਮੈਂ ਜੋਤੀ ਇੱਥੇ ਕੈਨੇਡਾ 1973 ਚ ਆਇਆ ਸੀ। ਪਿੱਛੋਂ ਮੇਰਾ ਪਿੰਡ ਹੈਗਾ ਗਹੌਰ, ਜ਼ਿਲ੍ਹਾ ਲੁਧਿਆਣਾ, ਤੇ ਉੱਥੇ ਲੁਧਿਆਣੇ ਤੋਂ ਬਿਲਕੁਲ ਨਾਲ ਹੀ ਆ, 5-6 ਕਿਲੋਮੀਟਰ ਤੋਂ। ਸੋ 73 ਦੇ ਵਿੱਚ ਜਦੋਂ ਮੈਂ ਇੱਥੇ ਆਇਆ ਸੀਗਾ, ਉਸ ਵਕਤ ਮੇਰੀ ਜਿਹੜੀ ਪਲਾਨ ਤੇ ਇਹੀ ਸੀਗੀ ਵੀ ਲਾਅ ਸਕੂਲ ਜਾ ਕੇ ਉਹਦੀ ਵਕਾਲਤ ਜਿਹੜੀ ਹੈਗੀ ਆ, ਲਾਅ ਡਿਗਰੀ ਲੈਣੀ ਆ, ਕਿਉਂਕਿ ਮੇਰੇ ਦੋਨੋਂ ਬ੍ਰਦਰ ਵੀ ਲਾਇਰਸ ਨੇ, ਸਾਡੇ ਘਰ ਦੇ ਵਿੱਚ ਕਾਫੀ ਲਾਇਰਸ ਨੇ। ਸੋ ਉਹ ਲੇਕਿਨ ਜਦੋਂ ਮੈਂ ਇੱਥੇ ਆਇਆ, ਇੱਥੇ ਆ ਕੇ ਮੈਂ ਦੇਖਿਆ ਕੈਨੇਡਾ ਵਰਗੇ ਇੱਕ ਇੰਨੇ ਸੋਹਣੇ ਮੁਲਕ ਦੇ ਵਿੱਚ ਕੁਛ ਲੋਕ ਖੇਤਾਂ ਦੇ ਵਿੱਚ, ਫਾਰਮਾਂ ਦੇ ਵਿੱਚ, ਇੰਡਸਟਰੀ ਵਿੱਚ ਕੰਮ ਕਰਦੇ, ਤੇ ਮੈਂ ਆਪਦੇ ਲਾਅ ਸਕੂਲ ਦੀ ਜਿਹੜੀ ਐਡਮਿਸ਼ਨ ਤੋਂ ਮਗਰੋਂ ਸਕੂਲ ਦੀ ਵੇਟ ਕਰ ਰਿਹਾ ਸੀਗਾ। ਤੇ ਮੈਂ ਸੋਚਿਆ ਕਿਉਂ ਨਾ ਖੇਤਾਂ ਦੇ ਵਿੱਚ ਜਾ ਕੇ ਦੇਖਿਆ ਜਾਵੇ ਕਿ ਕਿਸ ਤਰ੍ਹਾਂ ਲੋਕ ਇੱਥੇ ਕੰਮ ਕਰਦੇ ਨੇ, ਕਿਸ ਤਰ੍ਹਾਂ ਦੀਆਂ ਕੰਡੀਸ਼ਨਸ ਨੇ। ਉਹ ਕੰਡੀਸ਼ਨ ਚੈੱਕ ਕਰਦੇ ਕਰਦੇ ਇੱਕ ਸਮਾਂ ਇਹੋ ਜਿਹਾ ਆਇਆ ਕਿ ਮੈਂ ਸਾਰਾ ਕੁਝ ਛੱਡ ਕੇ ਜਿਹੜੇ ਆਪਣੇ ਵਰਕਰ ਸੀਗੇ ਉਹਨਾਂ ਦੀ ਜਿਹੜੀ ਵਰਕਿੰਗ ਕੰਡੀਸ਼ਨਸ ਨੂੰ ਇੰਪਰੂਵ ਕਰਨ ਵਾਸਤੇ ਇੱਕ ਉਪਰਾਲਾ ਕੀਤਾ ਸੀ, ਜਿਹੜਾ ਕਿ ਫਸਟ ਟਾਈਮ ਇਨ ਦ ਹਿਸਟਰੀ ਆਫ ਕੈਨੇਡਾ somebody ever tried to organize farm workers। ਉਹ ਮੈਂ ਕੀਤਾ ਸੀਗਾ ਉਹ। ਸੋ ਉਸ ਦੌਰਾਨ ਮੇਰੀ ਇੱਥੇ ਜਿਹੜੇ ਆਪਣੇ ਕੈਲੀਫੋਰਨੀਆ ਦੇ ਵਿੱਚ ਸੀਜ਼ਰ ਸ਼ਾਵੇਜ਼, ਜਿਹਨੂੰ ਸਾਰੇ ਲੋਕ ਜਾਣਦੇ ਨੇ, ਇੱਕ ਬਹੁਤ ਹੀ ਲੈਜੈਂਡਰੀ ਲੀਡਰ ਸੀ ਜਿਨ੍ਹਾਂ ਨੇ 60s ਤੋਂ ਲੈ ਕੇ ਬੜੀ ਦੇਰ ਤੱਕ ਇੱਥੇ ਲੋਕਾਂ ਦੇ ਕੰਡੀਸ਼ਨਸ ਨੂੰ ਇੰਪਰੂਵ ਕਰਨ ਦੇ ਲਈ ਕੰਮ ਕੀਤਾ ਸੀਗਾ। ਸੋ ਹੀ ਐਂਡ ਆਈ ਕੇਮ ਟੂ ਨੋ ਈਚ ਅਦਰ, ਅਸੀਂ ਫਰੈਂਡ ਬਣ ਗਏ ਕਾਫੀ। ਉਹਨਾਂ ਨੇ ਕੈਨੇਡਾ ਵਿੱਚ ਆ ਕੇ ਵੀ ਮੇਰੇ ਕੋਲ ਰਹੇ, ਵੀ ਨਾਲ ਕਾਫੀ ਹੈਲਪ ਵੀ ਕੀਤੀ, ਮੈਨੂੰ ਮੈਂਟਰਸ਼ਿਪ ਵੀ ਉਹਨਾਂ ਤੋਂ ਬਹੁਤ ਮਿਲੀ। ਸੋ ਇਹ ਬਰੀਫ ਦੇ ਵਿੱਚ ਇਹੀ ਆ ਜਿਹੜੀ ਇੰਟਰੋਡਕਸ਼ਨ। ਕੈਨੇਡਾ ਦੇ ਵਿੱਚ ਸਾਡੇ, ਖਾਸ ਕਰਕੇ ਵੈਨਕੂਵਰ ਏਰੀਆ ਵਿੱਚ, ਪੰਜਾਬੀ ਕਮਿਊਨਿਟੀ ਦੀ ਗਿਣਤੀ ਕਾਫੀ ਵੱਡੀ ਆ। ਸਰੀ ਏਰੀਆ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋਵੋਗੇ। ਸੋ ਉੱਥੇ ਜਿਹੜੇ ਲੋਕ ਸੀਗੇ, ਅੱਜ ਕੱਲ੍ਹ ਵੀ ਨੇ, ਪਹਿਲਾਂ ਵੀ ਸੀਗੇ, ਜਿਹੜੇ ਫਾਰਮਿੰਗ ਦੇ ਵਿੱਚ ਓਨਰਸ਼ਿਪ ਸਾਡੇ ਲੋਕਾਂ ਦੀ ਬਹੁਤ ਜ਼ਿਆਦਾ ਆ। ਔਰ ਖੇਤਾਂ ਦੇ ਵਿੱਚ ਕੰਮ ਕਰਨ ਵਾਲਿਆਂ ਦੀ ਵੀ ਜਿਹੜੀ ਗਿਣਤੀ ਸਭ ਤੋਂ ਵੱਡੀ ਸਾਡੀ ਹੋਈ ਸੀਗੀ, ਕਿਉਂਕਿ ਓਵਰ ਦਾ ਈਅਰਸ ਜੇ ਦੇਖਿਆ ਜਾਵੇ ਇਨ ਦ 30s ਐਂਡ 40s ਐਂਡ 50s ਇਮੀਗ੍ਰੇਸ਼ਨ ਚੇਂਜ ਹੁੰਦੀ ਗਈ। ਪਹਿਲਾਂ ਇਟਾਲੀਅਨ ਸੀ, ਯੂਰਪੀਅਨ ਸੀ, ਫਿਰ ਨੇਟਿਵ ਜੋ ਵੀ ਹੁੰਦੇ ਰਹੇ। ਬਾਅਦ ਦੇ ਵਿੱਚ ਅਰਾਊਂਡ 70s ਜਦੋਂ ਇਮੀਗ੍ਰੇਸ਼ਨ ਕਾਫੀ ਓਪਨ ਹੋ ਗਈ ਸੀ ਕੈਨੇਡਾ ਦੇ ਵਿੱਚ, ਸਾਡੇ ਲੋਕ ਬਹੁਤ ਵੱਡੀ ਗਿਣਤੀ 'ਚ ਉਸ ਏਰੀਏ ਵਿੱਚ ਆ ਕੇ ਸੈਟਲ ਹੋਏ ਸੀਗੇ। ਜਿਹੜੇ ਸਾਡੇ ਬਜ਼ੁਰਗ ਸੀ ਉਹ ਫਾਰਮਾਂ ਦੇ ਵਿੱਚ ਬਹੁਤ ਕੰਮ ਕਰਦੇ। ਇਸ ਸੀਜ਼ਨਲ ਐਜ਼ ਨਾਟ, ਜਿਵੇਂ ਇਸ ਕੈਲੀਫੋਰਨੀਆ ਵਿੱਚ ਤਾਂ ਜ਼ਿਆਦਾ ਹੁੰਦਾ, ਈਅਰ ਰਾਊਂਡ ਆ ਨਾ, ਪਰਮਾਨੈਂਟ। ਸੋ ਸੀਜ਼ਨਲ ਵਰਕਫੋਰਸ ਸੀਗੀ ਉਹ, ਲੇਕਿਨ ਉਹਨਾਂ ਦੀਆਂ ਕੰਡੀਸ਼ਨਸ ਬਹੁਤ ਮਾੜੀਆਂ ਸੀਗੀਆਂ। ਦੇਅਰ ਵਾਜ਼ ਨੋ ਲਾਅ ਟੂ ਪ੍ਰੋਟੈਕਟ ਦੈਮ, ਇੰਪਲੋਇਮੈਂਟ ਸਟੈਂਡਰਡ, ਹੈਲਥ ਐਂਡ ਸੇਫਟੀ ਰੈਗੂਲੇਸ਼ਨ, ਕੁਛ ਵੀ ਨਹੀਂ ਸੀਗਾ ਉਹ। ਸੋ ਉਹਨੂੰ ਚੇਂਜ ਕਰਨ ਦੇ ਲਈ ਕਾਫੀ ਜਦੋਜਹਿਦ ਕਰਨੀ ਪਈ। It took me many years to do it. Finally ਅਸੀਂ 1980 ਦੇ ਵਿੱਚ ਉੱਥੇ ਕੈਨੇਡੀਅਨ ਫਾਰਮ ਵਰਕਰਸ ਯੂਨੀਅਨ ਬਣੀ ਸੀ, ਜਿਹੜੀ ਇਨ ਦ ਹਿਸਟਰੀ ਆਫ ਕੈਨੇਡਾ ਫਸਟ ਟਾਈਮ। ਉਹਦੇ ਬਣਨ ਨਾਲ ਅਸੀਂ ਜਿਹੜੇ ਲੈਜਿਸਲੇਟਿਵ ਚੇਂਜਸ ਲਿਆਂਦੀਆਂ ਕਾਫੀ ਉੱਥੇ ਹੋਈ, ਉਹਨਾਂ ਦੀ ਹਾਲਤਾਂ ਵਿੱਚ ਸੁਧਾਰ ਆਇਆ, ਇੰਪਰੂਵਮੈਂਟ ਹੋਈ ਉਹ। ਸੋ ਇਟਸ ਸਟਿਲ like it's working, but it took a long time।
ਜਿਸ ਤਰ੍ਹਾਂ ਹੁਣ ਤੁਸੀਂ ਜਾਣਦੇ ਹੋ ਤੁਹਾਨੂੰ ਸਾਰੇ ਆਪਣੇ ਪੰਜਾਬੀਆਂ ਦਾ ਜਿਹੜੇ ਹੈਗੇ ਸਾਊਥ ਏਸ਼ੀਅਨ ਦੇ ਹਿਸਟਰੀ ਦੇ ਬਾਰੇ ਪਤਾ। ਸਾਡੇ ਗਦਰੀ ਬਾਬੇ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਆਏ, ਉਹਨਾਂ ਨੇ ਕਿੰਨੀ ਜਦੋਜਹਿਦ ਕੀਤੀ। ਉਹਨਾਂ ਦਾ ਮੇਨ ਮਕਸਦ ਇਹੀ ਸੀ ਕਿ ਇਕੱਲਾ ਇਹੀ ਨਹੀਂ ਸੀ ਵੀ ਹਿੰਦੁਸਤਾਨ ਨੂੰ ਆਜ਼ਾਦ ਕਰਾਉਣਾ, ਹਾਂ ਉਹਦੇ ਨਾਲ ਨਾਲ ਜਿਹੜੇ ਇੱਥੋਂ ਦੇ ਲੋਕ ਸੀ ਚਾਹੇ ਕਿਸੇ ਵੀ ਧਰਮ ਦੇ ਕਿਸੇ ਵੀ ਖੇਤਰ ਦੇ ਵਿੱਚ ਕੰਮ ਕਰਦੇ ਹੋਣ, ਆਪਣੇ ਲੋਕਾਂ ਨੂੰ ਇਕੱਠੇ ਕਰਨਾ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜਦੋਂ ਅਸੀਂ ਇਕੱਠੇ ਹੋ ਕੇ ਖੜਾਂਗੇ ਸਾਡੀ ਆਵਾਜ਼ ਸੁਣੀ ਜਾਊਗੀ, ਉਹਦਾ ਕੋਈ ਅਸਰ ਹੋਊਗਾ। ਇਸੇ ਤਰ੍ਹਾਂ ਹੀ ਉਹਨਾਂ ਦੇ ਜਿਹੜੇ ਕੰਮ ਕੀਤਿਆਂ ਨੂੰ ਆਪਾਂ ਦੇਖ ਕੇ ਮੁੱਖ ਰੱਖ ਕੇ ਚੱਲੀਏ ਤਾਂ ਸਾਨੂੰ ਅੱਜ ਵੀ ਉਹਨਾਂ ਤੋਂ ਸਿੱਖਣਾ ਚਾਹੀਦਾ। ਜਿਹੜੀ ਉਹਨਾਂ ਦੀ ਸਿੱਖਿਆ ਸੀ ਗਦਰੀ ਬਾਬਿਆਂ ਦੀ, ਸੈਨ ਹੋਜ਼ੇ ਤੋਂ ਲੈ ਕੇ ਵੈਨਕੂਵਰ ਤੱਕ, ਕਾਮਾਗਾਟਾ ਮਾਰੂ ਦਾ ਜਿਹੜਾ ਇਤਿਹਾਸ ਆ ਸਾਰੇ ਜਾਣਦੇ ਕਿਸ ਤਰ੍ਹਾਂ ਲੋਕਾਂ ਦੇ ਨਾਲ ਵਿਤਕਰਾ ਹੋਇਆ ਸੀ, ਕਿਵੇਂ ਲੋਕ ਧੱਕਾ ਹੋਇਆ, ਬਾਅਦ ਵਿੱਚ ਉਹਨਾਂ ਨੂੰ ਉੱਥੇ ਬਾਜ ਘਾਟ ਤੇ ਜਾ ਕੇ ਕਿੰਨੇ ਲੋਕ ਮਾਰੇ ਗਏ ਸੀ ਕਲਕੱਤੇ ਦੇ ਵਿੱਚ। ਸੋ ਉਹ ਜਿਹੜੀ ਉਹਨਾਂ ਦੀਆਂ ਕੁਰਬਾਨੀਆਂ ਨੇ ਉਹ ਸਾਨੂੰ ਭੁੱਲਣੀਆਂ ਨਹੀਂ ਚਾਹੀਦੀਆਂ। ਅੱਜ ਅਸੀਂ ਸਾਡੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਬਰਥਡੇ ਮਨਾ ਰਹੇ ਹਾਂ ਇਸ ਸਾਲ ਦੇ ਵਿੱਚ। ਉਹਨਾਂ ਦੀ ਤਾਂ ਜਿਹੜੀ ਸਿੱਖਿਆ ਸੀਗੀ ਉਹ ਕਿ ਇੰਨੀ ਮਹਾਨ, ਇੰਨੀ ਜਿਹੜੀ ਡਾਊਨ ਟੂ ਅਰਥ ਜਿਹੜੀ ਲੋਕਾਂ ਦੀ ਲਾਈਫ ਨੂੰ ਟੁੰਬਦੀ ਆ, ਉਹ ਸਾਨੂੰ ਨਹੀਂ ਭੁੱਲਣੀ ਚਾਹੀਦੀ। ਉਹ ਅਸੀਂ ਤਦੇ ਹੀ, ਚਾਹੇ ਅਸੀਂ ਕੈਨੇਡਾ ਰਹਿੰਦੇ ਹੋਈਏ, ਚਾਹੇ USA ਰਹਿੰਦੇ ਹੋਏ, ਚਾਹੇ ਕਿਸੇ ਵੀ ਮੁਲਕ 'ਚ ਰਹਿੰਦੇ ਹੋਈਏ, ਜਿੰਨੀ ਦੇਰ ਤੱਕ ਅਸੀਂ ਸਰਬੱਤ ਦੇ ਭਲੇ ਦੀ ਗੱਲ ਨਹੀਂ ਕਰਦੇ ਹੈਗੇ, ਜਿੰਨੀ ਦੇਰ ਤੱਕ ਅਸੀਂ ਆਪਦੇ ਹੱਕਾਂ ਨੂੰ ਖੁਦ ਨਹੀਂ ਪਛਾਣਦੇ ਹੈਗੇ, ਸਾਡੀ ਕਿਸੇ ਨੇ ਗੱਲ ਨਹੀਂ ਸੁਣਨੀ ਹੈਗੀ। ਸੋ ਦੈਟਸ ਵਾਟ ਆਈ ਬਿਲੀਵ ਇਨ, ਲਾਈਕ ਇਫ ਯੂ ਵਾਂਟ ਟੂ ਗੈਟ ਸਮਥਿੰਗ ਯੂ ਹੈਵ ਟੂ ਸਟੈਂਡ ਅਪ ਫॉर ਇਟ। You have to, ਚਾਹੇ ਉਹ ਤੁਹਾਡਾ ਸੋਸ਼ਲ ਇਸ਼ੂ ਹੋਣ, ਚਾਹੇ ਤੁਹਾਡੇ employment issues ਹੋਣ, ਚਾਹੇ economic issues ਹੋਣ, we have to really rise ourselves. That's what it is. ਕਿਉਂਕਿ ਉਸ ਵਕਤ 550 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਜ਼ੁਲਮ ਦੇ ਖਾਤਰ ਜਾਂ ਵਿਤਕਰੇ ਦੇ ਖਿਲਾਫ, ਬਾਬਰ ਹੁਣ ਜਿਹੜੇ ਰਾਜੇ ਵੱਡੇ ਰਾਜੇ ਉਹਨਾਂ ਨੂੰ ਵੀ ਚੈਲੰਜ ਕੀਤਾ ਸੀ। ਸੋ ਸਾਨੂੰ ਵੀ ਆਪਦੇ ਇਸ ਟਾਈਮ ਦੇ ਵਿੱਚ, ਚਾਹੇ ਅਸੀਂ ਉਹਨਾਂ ਦੇ ਪੈਰਾਂ ਦੀ ਧੂੜ ਵਰਗੇ ਵੀ ਨਹੀਂ ਗਏ, ਪਰ ਲੇਕਿਨ ਫਿਰ ਵੀ ਸਾਨੂੰ ਉਹ ਤੋਂ ਸਿੱਖ ਕੇ ਕੁਛ ਨਾ ਕੁਛ ਸਾਨੂੰ ਕਰਨਾ ਜ਼ਰੂਰ ਚਾਹੀਦਾ, ਤਾਂ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਉਹਨਾਂ ਦੀ ਲਾਈਫ ਬੈਟਰ ਹੋਵੇ। ਜੀ ਚੌਹਾਨ ਸਾਹਿਬ, ਬੜੇ ਖੂਬਸੂਰਤ ਤੁਹਾਡੇ ਵਿਚਾਰ ਆ, ਖਾਸ ਤੌਰ ਤੇ ਜਿਹੜੇ ਤੁਸੀਂ ਗੁਰੂਆਂ ਦੀਆਂ ਐਗਜ਼ਾਮਪਲਸ ਦਿੱਤੀਆਂ, ਉਹਨਾਂ ਮਹਾਪੁਰਸ਼ਾਂ ਦੀਆਂ ਐਗਜ਼ਾਮਪਲਸ ਦਿੱਤੀਆਂ, ਜਿਨ੍ਹਾਂ ਦੀਆਂ ਵਾਕਈ ਸਿੱਖਿਆਵਾਂ ਤੇ ਜੇ ਅਮਲ ਕਰੀਏ ਤਾਂ ਖੇਤਰ ਕੋਈ ਵੀ ਹੋਵੇ, ਭਾਵੇਂ ਸਿੱਖਿਆ ਦਾ ਹੋਵੇ, ਭਾਵੇਂ ਸਮਾਜਿਕ ਹੋਵੇ, ਪੋਲਿਟਿਕਸ ਹੋਵੇ, ਉਹਦੇ ਵਿੱਚ ਅਸੀਂ ਚੰਗਾ ਕੰਮ ਕਰ ਸਕਦੇ ਹਾਂ ਲੋਕਾਂ ਦੇ ਲਈ। ਸੋ ਚੌਹਾਨ ਸਾਹਿਬ, ਕਦੇ ਮਹਿਸੂਸ ਹੋਇਆ ਕਿ ਜੇ ਵਕੀਲ ਬਣ ਜਾਂਦੇ, ਲਾਇਰ ਬਣ ਜਾਂਦੇ ਤਾਂ ਜ਼ਿੰਦਗੀ ਹੋਰ ਹੋਣੀ ਸੀ, ਤੇ ਅੱਜ ਇੱਕ ਬੜੇ ਅੱਛੇ ਤੁਸੀਂ ਨੇਤਾ ਬਣ ਕੇ ਉੱਭਰੇ ਹੋ, ਖਾਸ ਤੌਰ ਤੇ ਪੰਜਾਬੀ ਕਮਿਊਨਿਟੀ ਦੇ ਲਈ, ਤੇ ਜ਼ਿੰਦਗੀ ਹੁਣ ਬੜੀ ਵੱਖਰੀ ਆ, ਰੁਝੇਵੇਂ ਵੱਧ ਗਏ, ਪਰਿਵਾਰ ਨੂੰ ਸਮਾਂ ਨਹੀਂ ਦਿੱਤਾ ਜਾਂਦਾ ਹੋਣਾ, ਇਹਦੇ ਬਾਰੇ ਕੀ ਵਿਚਾਰ ਆ? ਦੇਖੋ, ਇੱਕ ਐਜ਼ ਏ ਲਾਇਰ, ਵਕੀਲ ਬਣਨ ਦੇ ਨਾਲ ਤੁਸੀਂ ਜਿਹੜਾ ਕਾਨੂੰਨ ਹੁੰਦਾ ਉਹਨੂੰ ਇੰਪਲੀਮੈਂਟ ਕਰਦੇ ਹੋ, ਉਹਨੂੰ ਸਾਰਾ ਯੂਜ਼ ਕਰਦੇ ਹੋ, ਲੇਕਿਨ ਮੈਂ ਤਾਂ ਹੁਣ ਆਈ ਐਮ ਮੇਕਿੰਗ ਲਾਅ। So I'm so grateful, so want to say thank you ਜਿਨ੍ਹਾਂ ਨੇ ਮੈਨੂੰ ਬਾਰ-ਬਾਰ ਇਲੈਕਟ ਕੀਤਾ। ਸਾਡੇ ਕੋਲੋਂ 1907 ਦੇ ਵਿੱਚ ਵੋਟ ਪਾਉਣ ਦਾ ਹੱਕ ਖੋਲਿਆ ਗਿਆ ਸੀਗਾ, ਜਿਹੜੇ ਪੰਜਾਬੀ ਸੀਗੇ, ਸਾਊਥ ਏਸ਼ੀਅਨ ਸੀਗੇ ਕੈਨੇਡਾ ਦੇ ਵਿੱਚ। It took us 40 years। ਮੁੜ ਕੇ 20 ਅਪ੍ਰੈਲ 1947 ਦੇ ਵਿੱਚ ਸਾਨੂੰ ਦੁਬਾਰਾ ਵੋਟ ਪਾਉਣ ਦਾ ਹੱਕ ਮਿਲਿਆ। ਉਹ ਜਿਹੜਾ ਵੋਟ ਪਾਉਣ ਦਾ ਹੱਕ ਆ, ਜਿਹੜਾ ਸਾਨੂੰ ਡੈਮੋਕ੍ਰੇਸੀ ਦੇ ਵਿੱਚ ਇੱਕ ਬਹੁਤ ਹੀ ਜ਼ਰੂਰੀ ਆ। ਅਸੀਂ ਕਈ ਵਾਰੀ ਸੋਚ ਲੈਂਦੇ ਆ, ਇਹ ਜਿਹੜੇ ਕੈਨੇਡਾ, ਅਮਰੀਕਾ ਵਰਗੇ ਮੁਲਕ 'ਚ ਆ ਕੇ, ਮੇਰੀ ਇੱਕ ਵੋਟ ਨਾਲ ਕੀ ਫਰਕ ਪੈਂਦਾ, ਹੈ ਨਾ। ਸੋ ਇੱਕ ਵੋਟ ਨਾਲ ਬਹੁਤ ਫਰਕ ਪੈਂਦਾ। ਸੋ ਮੈਂ ਤਾਂ ਸਾਰੇ ਹੀ ਸੁਣਨ ਵਾਲਿਆਂ ਨੂੰ ਇਹ ਕਹੂੰਗਾ ਵੀ ਕਦੇ ਵੀ ਉਸ ਜਿਹੜੀ ਸਾਡੇ ਗਦਰੀ ਬਾਬਿਆਂ ਦੀ ਜਿਹੜੀ ਦੇਣ ਆ ਉਹਨੂੰ ਭੁੱਲਿਓ ਨਾ। ਆਪਦੇ ਵੋਟ ਦਾ ਹੱਕ ਜ਼ਰੂਰ ਇਸਤੇਮਾਲ ਕਰਿਓ, ਇਹ ਤੁਹਾਡਾ ਹੱਕ ਆ। ਇਹ ਚਾਹੇ ਤੁਸੀਂ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਬਿਲੋਂਗ ਕਰਦੇ ਹੋ, ਡਜ਼ਨਟ ਮੈਟਰ। ਜੇ ਤੁਸੀਂ ਉਹ ਆਪਦੇ ਹੱਕ ਨੂੰ ਯੂਜ਼ ਕਰੋਗੇ, ਜਿਹੜੇ ਪੋਲੀਟੀਸ਼ੀਅਨ ਨੇ ਵਿਲ ਰਿਸਪੈਕਟ ਯੂ। ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਜਿਹੜੀ ਕਮਿਊਨਿਟੀ ਆ, ਇਹ ਜਿਹੜੇ ਇੰਡੀਵਿਜੂਅਲਸ ਨੇ, ਇਹਨਾਂ ਨੂੰ ਪਤਾ ਕਿ ਆਪਦੇ ਜਿਹੜੇ ਡੈਮੋਕ੍ਰੈਟਿਕ ਰਾਈਟਸ ਬਾਰੇ ਕਿਸ ਤਰ੍ਹਾਂ ਗੱਲ ਕਰਨੀ ਹੈ, ਕਿਵੇਂ ਉਹਨਾਂ ਨੂੰ ਯੂਜ਼ ਕਰਨਾ। So please do that. Yes, as a politician, ਮੈਂ 2005 ਦੇ ਵਿੱਚ ਪਹਿਲੀ ਵਾਰੀ ਇਲੈਕਟ ਹੋਇਆ ਸੀਗਾ। ਸੋ ਉਸ ਏਰੀਆ ਦੇ ਵਿੱਚ ਜਿੱਥੇ ਆਪਣੇ ਸਾਊਥ ਏਸ਼ੀਅਨ ਦੀ ਜਿਹੜੀ ਗਿਣਤੀ ਹੈ ਸਿਰਫ 7% ਹੀ ਆ ਸਾਡੇ ਏਰੀਆ 'ਚ। ਮੋਸਟਲੀ ਜਿਹੜੇ ਸਾਡੇ ਹੈਗੇ ਲਾਰਜੈਸਟ ਕਮਿਊਨਿਟੀ ਹੈਗੀ ਆ, ਜਿਹੜੇ ਵਾਈਟ ਕੈਨੇਡੀਅਨਸ ਗੋਰੇ ਨੇ ਜਿਹੜੇ ਉਹ, ਤੇ ਪਲੱਸ ਸਾਡੇ ਚਾਈਨੀਜ਼ ਦੀ ਵੀ ਬਹੁਤ ਵੱਡੀ ਪਾਪੂਲੇਸ਼ਨ ਉੱਥੇ, ਜਿਸ ਏਰੀਆ 'ਚ ਮੈਂ ਬਾਰ-ਬਾਰ ਜਿੱਤਿਆ।
ਲੇਕਿਨ ਉਹਦੇ ਨਾਲ ਤੁਸੀਂ ਜਦੋਂ ਪੋਲਿਟਿਕਸ ਵਿੱਚ ਆਉਂਦੇ ਆ, ਯੈਸ ਉਹਦੇ ਤੁਹਾਨੂੰ ਫੈਮਿਲੀ ਦੀ ਸੈਕਰੀਫਾਈ ਜਿਹੜੀ ਹੈ ਫਾਈਸ ਬਹੁਤ ਹੁੰਦੀ ਆ ਉਹ। ਲੇਕਿਨ ਜੇ ਤੁਹਾਡੇ ਪਾਰਟਨਰ, ਜੇ ਤੁਸੀਂ ਆਪਣੇ ਜਿਹੜੇ ਹੈਗੇ ਸਪਾਊਸ, ਜੇ ਤੁਹਾਡੇ ਲਾਈਫ ਪਾਰਟਨਰ ਨੇ, ਉਹ ਤੁਹਾਡੀ ਸਪੋਰਟ ਕਰਦੇ ਨੇ, ਤੁਹਾਡੀ ਅੰਡਰਸਟੈਂਡਿੰਗ ਆ, ਇੱਕ ਦੂਜੇ ਤੁਸੀਂ ਰਿਸਪੈਕਟ ਕਰਦੇ ਹੋ, ਤੁਹਾਡੇ ਜਿਹੜਾ ਗਾਹਾਂ ਵਧਣ ਲਈ ਬੜਾ ਈਜ਼ੀ ਹੋ ਜਾਂਦਾ ਜੀ। ਕਿਉਂਕਿ ਜਿਹੜੀਆਂ ਸਾਡੇ ਕਈ ਵਾਰੀ ਅਸੀਂ ਜਿਹੜੇ ਔਰਤਾਂ ਨੇ, ਲੇਡੀਜ਼ ਦੇ ਰਾਈਟਸ ਨੇ, ਉਹਨਾਂ ਨੂੰ ਨਾ ਕਈ ਵਾਰੀ ਸੈਕੰਡ ਕਲਾਸ ਦੇ ਤਰੀਕੇ ਨਾਲ ਦੇਖਿਆ ਜਾਂਦਾ ਜੀ। ਲੇਕਿਨ ਜੇ ਤੁਸੀਂ ਧਿਆਨ ਨਾਲ ਦੇਖੋ, ਵਿਦਆਊਟ ਉਹਨਾਂ ਦੀ ਸੈਕਰੀਫਾਈਸ ਤੋਂ, ਵਿਦਆਊਟ ਉਹਨਾਂ ਦੀ ਕੰਟਰੀਬਿਊਸ਼ਨ ਤੋਂ, ਨਥਿੰਗ ਯੂ ਕੈਨ ਡੂ। ਬਿਲਕੁਲ ਜੀ। ਰਾਈਟ, ਜਿਸ ਤਰ੍ਹਾਂ ਆਪਣੇ ਹੁਣ ਗੁਰੂਆਂ ਨੇ ਵੀ ਕਿਹਾ, ਸੋ ਕਿਉ ਮੰਦਾ ਆਖੀਏ ਜਿਤ ਜਮੇ ਰਾਜਾਨ। ਸੋ ਮੈਂ ਸਾਰੇ ਹੀ ਸੁਣਨ ਵਾਲਿਆਂ ਨੂੰ ਮੇਰੀ ਇਹ ਬੇਨਤੀ ਹੈ ਕਿ ਜਿਹੜੀਆਂ ਸਾਡੀਆਂ ਕੁੜੀਆਂ ਨੇ, ਜਿਹੜੀਆਂ ਸਾਡੀਆਂ ਲੇਡੀਜ਼ ਨੇ, ਔਰਤਾਂ ਨੇ, ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ ਇਹ ਸੈਕੰਡ ਟੂ ਨਨ। You know, we really need to remember that. ਜੇ ਅਸੀਂ ਆਪਦੇ ਸਮਾਜ ਨੂੰ, ਆਪਦੇ ਮੁਲਕ ਨੂੰ ਵਧੀਆ ਬਣਾਉਣਾ, ਤਾਂ ਸਾਨੂੰ ਸਾਰਿਆਂ ਦੇ ਧਰਮ ਦੀ, ਸਾਰਿਆਂ ਦੇ ਹੱਕਾਂ ਦੀ ਜਿਹੜੀ ਗੱਲ ਕਰਨੀ ਚਾਹੀਦੀ ਹੈ, ਬਰਾਬਰਤਾ ਦੀ ਗੱਲ ਕਰਨੀ ਚਾਹੀਦੀ ਹੈ। ਤੇ ਇਹਦੇ ਨਾਲ ਨਾਲ ਇੱਕ ਮੈਂ ਅਖੀਰ ਦੇ ਵਿੱਚ ਇਹ ਵੀ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਗੁਰੂ ਨਾਨਕ ਨੂੰ ਚੰਗੀ ਤਰ੍ਹਾਂ ਪੜ੍ਹਿਆ ਨਾ, ਹੀ ਵਾਜ਼ ਅ ਨੈਚੁਰਲਿਸਟ। ਇਨਵਾਇਰਮੈਂਟ ਵਾਸਤੇ ਜਿੰਨੀ ਗੁਰੂ ਨਾਨਕ ਦੇਵ ਜੀ ਦੀ ਕੰਟਰੀਬਿਊਸ਼ਨ ਹੈ, ਕਦੇ ਕਿਸੇ ਰਿਲੀਜੀਅਸ ਲੀਡਰ ਨੇ ਨਹੀਂ ਕੀਤੀ ਹੋਣੀ। ਉਹਨਾਂ ਨੇ ਹਮੇਸ਼ਾ ਹੀ ਨੇਚਰ ਨੂੰ ਅੱਗੇ ਰੱਖ ਕੇ ਸਾਰਾ ਕੁਝ ਕੀਤਾ ਸੀਗਾ ਉਹ। ਮੈਂ ਪਿੱਛੇ ਜਿਹੇ ਇੱਕ ਕਿਤਾਬ ਪੜ੍ਹੀ ਆ, ਹਾਰੂਨ ਖਾਲਿਦ, ਇੱਕ ਪਾਕਿਸਤਾਨੀ ਰਾਈਟਰ ਆ ਉਹ, ਵਾਕਿੰਗ ਵਿਦ ਨਾਨਕ। ਇਫ ਯੂ ਰੀਡ ਇਟ, ਇਫ ਯੂ ਹੈਵ ਟਾਈਮ, ਤੁਹਾਨੂੰ ਲੱਗਦਾ ਵੀ ਅਸੀਂ ਗੁਰੂ ਨਾਨਕ ਨੇ ਕਿਸ ਤਰ੍ਹਾਂ ਆਪਦੇ ਆਪ ਨੂੰ ਲੋਕਾਂ ਦੇ ਨਾਲ ਢਾਲਿਆ, ਕਿਵੇਂ ਉੱਥੇ ਗਏ, ਕਿਵੇਂ ਜਗ੍ਹਾ ਜਗ੍ਹਾ ਜਾ ਕੇ ਜਿਹੜੀਆਂ ਉਹਨਾਂ ਦੀਆਂ ਉਦਾਸੀਆਂ ਕੀਤੀਆਂ। ਉਹ ਉਹਨਾਂ ਕੰਡੀਸ਼ਨਾਂ ਦੇ ਵਿੱਚ ਨਾ ਕੋਈ ਕਾਰ ਸੀ, ਨਾ ਕੋਈ ਹਵਾਈ ਜਹਾਜ਼ ਸੀ, ਨਾ ਕੋਈ ਉਹਨਾਂ ਕੋਲ ਘੋੜਾ ਸੀ, ਖਾਣ ਪੀਣ ਦਾ ਕਿਸ ਤਰ੍ਹਾਂ ਸੀ। ਬਟ ਹੀ ਵਾਂਟਡ ਟੂ ਲਰਨ ਅਬਾਊਟ ਪੀਪਲ। ਉਹ ਲੋਕਾਂ ਦੇ ਨਾਲ, ਉਹਨਾਂ ਦੇ ਸਿੱਖ ਕੇ ਲੋਕਾਂ ਨੇ ਗੱਲ ਕੀਤੀ ਉਹਨਾਂ ਨੇ। ਉਹ ਸਾਨੂੰ ਉਹ ਜਿਹੜੀ ਉਹਨਾਂ ਦੀ ਨੇਚਰ ਦੇ ਪ੍ਰਤੀ ਪਿਆਰ ਸੀਗਾ, ਉਹ ਬਹੁਤ ਵੱਡੀ ਕੰਟਰੀਬਿਊਸ਼ਨ ਸੀ। ਅੱਜ ਦੇ ਕਲਾਈਮੇਟ ਚੇਂਜ ਦੇ ਵਿੱਚ এনवायरमेंट ਕਿੰਨਾ ਚੇਂਜ ਹੋ ਰਿਹਾ, ਹੀਟ ਵੇਵਸ, ਜਿਹੜੇ ਫਲੱਡਸ ਆ ਰਹੇ ਨੇ, ਅੱਗਾਂ ਲੱਗ ਰਹੀਆਂ ਨੇ, ਪੋਲੂਸ਼ਨ ਹੋ ਰਹੀ ਹੈ ਬਹੁਤ ਜ਼ਿਆਦਾ। ਉਹ ਚੀਜ਼ ਨੂੰ ਕੰਟਰੋਲ ਕਰਨ ਵਾਸਤੇ ਨਾ ਵੀ ਸ਼ੁੱਡ ਪਾਰਟਿਸਿਪੇਟ। ਆਪਣੀ ਜਿਹੜੀ ਕੰਟਰੀਬਿਊਸ਼ਨ ਚਾਹੇ ਛੋਟੀ ਵੀ ਹੋਵੇ, ਵੀ ਸ਼ੁੱਡ ਡੂ ਇਟ। ਚੌਹਾਨ ਸਾਹਿਬ, ਪਿਛਲੇ ਦਿਨਾਂ ਤੋਂ ਹੀ ਮੈਂ ਕਹੂੰਗੀ ਕਿ ਖਾਸ ਤੌਰ ਤੇ ਵੈਨਕੂਵਰ ਦੇ ਵਿੱਚ, ਸਰੀ ਵਰਗੇ ਸ਼ਹਿਰਾਂ ਦੇ ਵਿੱਚ ਕ੍ਰਾਈਮ ਬਹੁਤ ਵੱਧ ਰਿਹਾ ਹੈ। ਖਾਸ ਤੌਰ ਤੇ ਆਪਣੀ ਕਮਿਊਨਿਟੀ ਦਾ ਨਾਮ ਵੀ ਜਿਹੜਾ ਵੱਡੇ ਪੱਧਰ ਤੇ ਮੁੰਡਿਆਂ ਦਾ ਨਾਮ ਜਿਹੜਾ ਉਹਦੇ ਵਿੱਚ ਸ਼ੁਮਾਰ ਹੋ ਰਿਹਾ, ਉਹਦਾ ਕਾਰਨ ਕੀ ਹੈ? ਉਹਦੇ ਕਈ ਕਾਰਨ ਨੇ। ਇੱਕ ਤਾਂ ਇਹ ਹੈਗਾ ਵੀ ਜਦੋਂ ਕੋਈ ਵੀ ਨਵੀਂ ਕਮਿਊਨਿਟੀ ਆਉਂਦੀ ਹੈ, ਐਸਟੈਬਲਿਸ਼ ਹੁੰਦੀ ਹੈ, ਉਹਦੇ ਵਿੱਚ ਜਿਹੜੇ ਮਾਂ-ਬਾਪ ਨੇ, ਉਹਨਾਂ ਨੂੰ ਇੱਕ ਤੋਂ ਜ਼ਿਆਦਾ 2-2, 3-3 ਜੌਬਾਂ ਕਰਨੀਆਂ ਪੈਂਦੀਆਂ ਨੇ। ਉਹਨਾਂ ਦਾ ਜਿਹੜਾ ਬੱਚਿਆਂ ਦੇ ਨਾਲ ਕੰਟੈਕਟ ਔਰ ਘੱਟ ਜਾਂਦਾ। ਉਹ ਬੱਚੇ ਜਿਹੜੇ ਹੈਗੇ ਨੇ ਗਲਤ ਜਿਹੜੀ ਕੰਪਨੀ ਦੇ ਵਿੱਚ, ਸੰਗਤ ਵਿੱਚ ਚਲੇ ਜਾਂਦੇ ਨੇ। ਉਹਨੂੰ ਗਾਈਡ ਕਰਨ ਵਾਸਤੇ ਮਾਂ-ਪਿਓ ਦੀ ਕੰਟਰੀਬਿਊਸ਼ਨ ਬਹੁਤ ਜ਼ਰੂਰੀ ਹੈ, ਹਨਾ। ਲੇਕਿਨ ਉਹਦੇ ਨਾਲ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਜਿਹੜੇ ਮਾਂ-ਪਿਓ ਕੋਈ ਵੀ ਨਹੀਂ ਜਾਣ ਬੁੱਝ ਕੇ ਚਾਹੁੰਦਾ ਕਿ ਮੇਰੇ ਬੱਚੇ ਗਲਤ ਸੰਗਤ ਦੇ ਵਿੱਚ ਜਾਣ। ਦੇ ਡੂ देयर ਬੈਸਟ ਟੂ ਪ੍ਰੋਟੈਕਟ them। ਫਿਰ ਸਾਡੇ ਜਿਹੜੇ ਹੈਗੇ ਨੇ ਓਵਰਆਲ ਕਮਿਊਨਿਟੀ ਰਿਸਪੌਂਸਿਬਿਲਿਟੀਜ਼, ਜਿਹੜਾ ਸਾਡਾ ਲਾਅ, ਸਾਡੀ ਜਿਹੜੀ ਹੈਗੀ ਆ ਪੋਲੀਟੀਕਲ ਜਿਹੜੀ ਉਸ ਵਕਤ ਜਿਹੜੀ ਸਿਟੀ ਦੇ ਵਿੱਚ, ਉਹ ਵੀ ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਉਹ ਉੱਥੇ ਕੀ ਹੋ ਰਿਹਾ, ਕੀ ਨਹੀਂ ਹੋ ਰਿਹਾ ਹੈਗਾ। ਹੁਣ ਅਸੀਂ ਇਹ ਦੇਖਿਆ ਵੀ ਸਰੀ ਵਰਗੇ ਸ਼ਹਿਰ ਦੇ ਵਿੱਚ, ਹਾਲਾਂਕਿ ਗੌਰਮੈਂਟ ਨੇ ਬਹੁਤ ਕੁਝ ਕੀਤਾ, ਲੋਕਲ ਲੈਵਲ ਤੇ ਵੀ, ਪ੍ਰੋਵਿੰਸ਼ੀਅਲ ਲੈਵਲ ਤੇ ਵੀ, ਫੈਡਰਲ ਲੈਵਲ ਤੇ ਵੀ, ਲੇਕਿਨ ਉਹ ਕ੍ਰਾਈਮ ਵੱਧਦਾ ਹੀ ਜਾ ਰਿਹਾ। ਕਿਉਂਕਿ ਜਿਹੜੀ ਆਮ ਲੋਕ ਦੇਖਦੇ ਨੇ, ਜਿਹੜੇ ਬੱਚੇ ਦੇਖਦੇ ਨੇ, ਖਾਸ ਕਰਕੇ ਟੀਨਏਜਰ, ਜਦੋਂ ਉਹਨਾਂ ਨੂੰ ਕਿਸੇ ਗਲਤ ਕੰਪਨੀ ਦੇ ਵਿੱਚ ਉਹਨਾਂ ਦਾ ਕੋਈ ਫਰੈਂਡ ਜਾਂ ਉਹਨਾਂ ਦਾ ਕੋਈ ਨੇਬਰ, ਉਹ wearing good clothes, driving good cars, ਉਹਨੂੰ ਲੱਗਦਾ ਵਾਹ, this is really good, easy money, ਬੜੀ ਵਧੀਆ ਜ਼ਿੰਦਗੀ ਆ। ਲੇਕਿਨ ਕੋਈ ਵੀ ਮੁੰਡਾ ਜਾਂ ਜਿਹੜਾ ਵੀ ਕੋਈ ਉਸ ਕੰਪਨੀ ਵਿੱਚ ਗਿਆ, ਗਲਤ ਸੰਗਤ ਦੇ ਵਿੱਚ ਗਿਆ, ਉਹ ਕੋਈ ਵੀ 22, 23, 24 ਸਾਲ ਤੋਂ ਵੱਧ ਉਹ ਜਿਉਂਦਾ ਨਹੀਂ ਰਿਹਾ। ਜਾਂ ਕਿ ਉਹ ਆਪਸ ਵਿੱਚ ਹੀ ਉਹਨਾਂ ਦੀ ਜਿਹੜੀ ਬੈਡ ਕੰਪਨੀ ਇੱਕ ਦੂਜੇ ਨੂੰ ਮਾਰਦੇ ਨੇ, ਰੰਜਿਸ਼ ਹੁੰਦੀ ਆ, ਮਾਰੇ ਜਾਂਦੇ ਨੇ, ਜਾਂ ਪੁਲਿਸ ਦੇ ਵਿੱਚ ਫੜੇ ਜਾਂਦੇ ਨੇ, ਮਾਰੇ ਜਾਂਦੇ ਨੇ ਉਹ। ਸੋ ਉਹਦੇ 'ਚ ਸਾਨੂੰ
ਇਟਸ ਅ ਬਿਗ ਸੈਟਬੈਕ। ਸਾਨੂੰ ਚਾਹੀਦਾ ਹੈ ਕਿ ਅਸੀਂ ਜਿੰਨੀ ਵੀ ਇਹਦੇ ਵਾਸਤੇ ਅਵੇਅਰਨੈਸ ਕਰ ਸਕਦੇ ਹਾਂ ਉਹ ਕਰਨੀ ਚਾਹੀਦੀ ਹੈ। ਇੱਕ ਹੈ ਤਾਂ ਇਹ ਆਈ ਡੋਂਟ ਨੋ ਕਿਸ ਤਰ੍ਹਾਂ ਲੋਕ ਇਹਨੂੰ ਸੁਣਨਗੇ ਜਾਂ ਸੋਚਣਗੇ। ਜਦੋਂ ਬੱਚੇ ਤੁਹਾਡੇ ਸਕੂਲ ਜਾਂਦੇ ਨੇ ਨਾ, ਤੁਸੀਂ ਪਲੀਜ਼ ਥੋੜਾ ਜਿਹਾ ਟਾਈਮ ਕੱਢ ਕੇ ਉਹਨਾਂ ਦੇ ਟੀਚਰ ਨੂੰ ਜ਼ਰੂਰ ਜਾ ਕੇ ਮਿਲੋ। ਜਿਹੜੇ ਪੇਰੈਂਟ ਐਡਵਾਈਜ਼ਰੀ ਕਾਉਂਸਲ ਵਗੈਰਾ ਉੱਥੇ ਹਰੇਕ ਸਕੂਲ 'ਚ ਹੁੰਦੀਆਂ ਨੇ, ਉਹਨਾਂ ਦੇ ਵਿੱਚ ਪਾਰਟੀਸਪੇਸ਼ਨ ਕਰਦੇ ਹੋ। ਇੱਕ ਤਾਂ ਤੁਹਾਡੇ ਜਿਹੜੇ ਟੀਚਰਸ ਨੇ ਉਹਨਾਂ ਨੂੰ ਲੱਗਦਾ ਵੀ ਮਾਂ ਪਿਓ ਸਾਡੇ ਨਾਲ ਪਾਰਟੀਸਪੇਟ ਕਰਕੇ ਹਨਾ। ਸੈਕੰਡਲੀ ਤੁਹਾਡੇ ਬੱਚਿਆਂ ਨੂੰ ਵੀ ਹੈ ਕਿ ਮੇਰੇ ਮਾਂ ਪਿਓ ਮੇਰੇ ਵੱਲ ਉਹਨਾਂ ਧਿਆਨ ਆ ਟੀਚਰਸ ਨੂੰ ਮਿਲਦੇ ਆ ਉਹ ਇਟਸ ਨਾਟ ਅ ਬਿਗ ਥਿੰਗ। ਥੋੜਾ ਟਾਈਮ ਪਰ ਕੱਢਣ ਦੇ ਨਾਲ ਇਟ ਬਿਕਮਸ ਅ ਹਿਊਜ ਜਿਹੜੀ ਉਹ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਫਰਕ ਪੈਂਦਾ ਵਾ ਉਹਦੇ ਨਾਲ ਉਹ। ਸੋ ਉਸ ਤਰ੍ਹਾਂ ਦੀਆਂ ਗੱਲਾਂ ਹੈ ਕਿ ਬਹੁਤ ਜ਼ਰੂਰੀ ਨੇ। ਮੈਂ ਹਮੇਸ਼ਾ ਉੱਥੇ ਬੈਕ ਹੋਮ ਵੈਨਕੂਵਰ ਸਰੀ ਦੇ ਵਿੱਚ ਵੀ ਕਹਿਣਾ ਹੁੰਦਾ ਕਿ ਅਸੀਂ ਜੋ ਦੂਸਰਿਆਂ ਨੂੰ ਬਲੇਮ ਕਰਨ ਤੋਂ ਪਹਿਲਾਂ ਜੇ ਥੋੜਾ ਜਿਹਾ ਅਸੀਂ ਆਪਣੇ ਆਪ ਵਿੱਚ ਸੁਧਾਰ ਕਰ ਲਈਏ ਨਾ ਨਿੱਕੀ ਨਿੱਕੀਆਂ ਗੱਲਾਂ ਦੇ ਵਿੱਚ, ਉਹ ਨਾ ਸਾਡੀ ਜ਼ਿੰਦਗੀ ਕਾਫੀ ਸੁਧਰ ਸਕਦੀ ਆ। ਜੀ ਚੌਹਾਨ ਸਾਹਿਬ, ਐਨਡੀਪੀ ਦੇ ਵਿੱਚ ਇੱਕ ਉੱਭਰਦਾ ਤੇ ਬੜਾ ਬੁਲੰਦ ਕੱਦ ਜਗਮੀਤ ਸਿੰਘ, ਸੋ ਉਹਨਾਂ ਬਾਰੇ ਕੀ ਕਹੋਗੇ? ਕਿਵੇਂ ਦੀ ਪਰਸਨੈਲਿਟੀ ਉਹ, ਤੁਸੀਂ ਪਰਸਨਲੀ ਕਿਵੇਂ ਲੈਂਦੇ ਹੋ ਉਹਨਾਂ ਨੂੰ? ਜਗਮੀਤ ਸਿੰਘ ਇੱਕ ਬੜੇ ਯੰਗ ਹੋਣਹਾਰ ਸਾਡੇ ਲੀਡਰ ਨੇ, ਨੈਸ਼ਨਲ ਲੀਡਰ ਨੇ ਨਿਊ ਡੈਮੋਕ੍ਰੈਟਿਕ ਪਾਰਟੀ ਦੇ, ਜਿਹੜੀ ਕਿ ਇਹ ਸਾਡੀ ਕਮਿਊਨਿਟੀ ਦੇ ਲਈ ਇੱਕ ਬਹੁਤ ਹੀ ਰਿਮਾਰਕੇਬਲ ਮਾਰਕੇ ਵਾਲੀ ਗੱਲ ਹੈ ਕਿਉਂਕਿ ਇੱਕ ਨੈਸ਼ਨਲ ਪੱਧਰ ਦੇ ਉੱਤੇ ਇੱਕ ਜਿਹੜਾ ਸਾਡਾ ਲੀਡਰ ਆ ਜਿਹੜਾ ਕਿ ਭਗਵਾਨ ਦਾ ਸਾਰੇ ਉਹਦਾ ਪੂਰਾ ਸਰੂਪ ਹੈ, ਸਿੱਖੀ ਸਰੂਪ ਦੇ ਵਿੱਚ ਉਹ। ਇਟਸ ਅਮੇਜ਼ਿੰਗ ਥਿੰਗ। ਇਟਸ ਲਾਈਕ ਇੱਕ ਸਮਾਂ ਸੀ ਜਦੋਂ ਸਾਨੂੰ, ਜਿਵੇਂ ਪਹਿਲਾਂ ਕਿਹਾ, ਵੋਟ ਪਾਉਣ ਦਾ ਹੱਕ ਨਹੀਂ ਸੀਗਾ ਸਾਡੇ ਬੰਦਿਆਂ ਨੂੰ, ਜਿਹੜੇ ਪੀਪਲ ਨੂੰ ਬਿਲਕੁਲ ਕਿਸੇ ਪਾਸੇ ਆਉਣ ਜਾਣ ਦਾ ਕੋਈ ਹੈ ਨਹੀਂ ਸੀਗਾ ਸਾਧਨ। ਸਾਡੇ ਨਾਲ ਦਾ ਕੋਈ ਲਾਇਰ ਬਣ ਸਕਦਾ ਸੀ, ਨਾ ਅਕਾਊਂਟੈਂਟ ਬਣ ਸਕਦਾ ਸੀ, ਕੁਛ ਨਹੀਂ ਸੀ। ਅੱਜ ਉਹਨਾਂ ਦੀ ਲੀਡਰਸ਼ਿਪ ਦੇ ਅੰਡਰ people have now realized ਕਿ ਸਿੱਖਾਂ ਦੀ ਕੋਈ ਹਸੀਅਤ ਹੈ ਹਨਾ, ਆਈਡੈਂਟੀਟੀ ਹੈਗੀ ਆ। ਕਿਉਂਕਿ ਜਦੋਂ ਹੁਣ ਪਿੱਛੇ ਜਾਏਗਾ ਆਪਾਂ ਦੇਖਿਆ ਯੂਨਾਈਟਿਡ ਸਟੇਟਸ ਦੇ ਵਿੱਚ ਵੀ ਤੇ ਜਿਹੜੇ ਸਾਨੂੰ ਇਹਨਾਂ ਨੂੰ ਕਨਫਿਊਜ਼ ਕਰ ਲੈਂਦਾ ਕਿ ਵੀ ਅਫਗਾਨਿਸਤਾਨ ਜਾਂ ਮੁਸਲਮਾਨ ਨਾ। ਹਾਲਾਂਕਿ ਕਿਸੇ ਵੀ ਧਰਮ ਦਾ ਕੋਈ ਬੰਦਾ ਕਿਸੇ ਉਹਨਾਂ ਦਾ ਆਪਦਾ ਸਰੂਪ ਹੋਵੇ, ਉਹਨੂੰ ਤੁਸੀਂ ਡਿਸਕ੍ਰਿਮੀਨੇਸ਼ਨ ਨਹੀਂ ਹੋਣਾ ਚਾਹੀਦਾ ਹੈਗਾ। ਲੇਕਿਨ ਜਗਮੀਤ ਸਿੰਘ ਦੀ ਲੀਡਰਸ਼ਿਪ ਦੇ ਨਾਲ ਸਿੱਖਾਂ ਦਾ ਜਿਹੜਾ ਅਕਸ ਹੈ ਉਹ ਬਹੁਤ ਉੱਚਾ ਹੋ ਗਿਆ। ਉਹ ਜਦੋਂ ਹੁਣ ਪਿੱਛੇ ਸਾਡੇ ਬਾਈ ਇਲੈਕਸ਼ਨ ਦੇ ਵਿੱਚ ਜਿੱਤੇ ਨੇ, ਮੇਰੇ ਏਰੀਏ 'ਚ ਜਿੱਤੇ ਨੇ ਉਹ, ਸੋ ਅਸੀਂ ਇਕੱਠੇ ਕੰਮ ਕਰਦੇ ਹਾਂ ਕਾਫੀ। ਸੋ ਉਹਨਾਂ ਹੁਣ ਸਾਡੀ ਜਿਹੜੀ ਫੈਡਰਲ ਇਲੈਕਸ਼ਨ ਆ ਰਹੀ ਹੈ ਅਕਤੂਬਰ ਦੇ ਵਿੱਚ ਕੈਨੇਡਾ ਦੇ ਵਿੱਚ, ਸੋ ਉਹ ਹੀ ਇਜ਼ ਵਰਕਿੰਗ ਹਾਰਡ ਐਜ਼ ਅ ਯੰਗ ਲਾਇਰ ਵੀ ਆ ਉਹ, ਤੇ ਬਹੁਤ ਹੀ ਉਹਨਾਂ ਦੇ ਲੋਕਾਂ ਕਾਫੀ ਰਿਸਪੈਕਟ ਵੀ ਆ। ਬਟ ਇਟਸ ਅ ਚੈਲੰਜ, ਇਟਸ ਆਲਵੇਜ਼ ਅ ਚੈਲੰਜ ਜਦੋਂ ਤੁਸੀਂ ਆਮ ਕਮਿਊਨਿਟੀ ਦੇ ਜਿਹੜਾ ਓਵਰਆਲ ਜਿਹੜੀ ਤੁਹਾਡੀ ਹੁੰਦੀ ਹੈ ਦਿੱਖ ਹੁੰਦੀ ਹੈ ਉਹ ਤੋਂ ਹਟ ਕੇ ਤੁਸੀਂ ਕੰਮ ਕਰਨਾ ਜਾਂ ਹਟ ਕੇ ਕਰਨਾ, ਨੈਚੁਰਲੀ ਉਹ ਤੁਹਾਨੂੰ ਉਹ ਕੰਮ ਕਰਨ ਵਾਸਤੇ ਦੂਜਿਆਂ ਨਾਲ ਡਬਲ ਟ੍ਰਿਪਲ ਮਿਹਨਤ ਕਰਨੀ ਪੈਂਦੀ ਹੈ। ਚੌਹਾਨ ਸਾਹਿਬ, ਤੁਸੀਂ 4 ਵਾਰ MLA ਬਣੇ ਹੋ, ਔਰ ਕਦੇ ਤੁਹਾਨੂੰ ਇੰਜ ਮਹਿਸੂਸ ਹੋਇਆ ਕਿ ਇਲੈਕਸ਼ਨ ਤੋਂ ਪਹਿਲਾਂ ਜਾਂ ਇਲੈਕਸ਼ਨ ਤੋਂ ਬਾਅਦ ਕੋਈ ਫਰਕ ਹੋਣਾ ਚਾਹੀਦਾ ਕਿਸੇ ਲੀਡਰ ਦੇ ਵਿੱਚ, ਜਾਂ ਉਹਦਾ ਜਿਹੜੀ ਜ਼ਿੰਮੇਵਾਰੀ ਆ ਉਹ ਇਲੈਕਸ਼ਨ ਤੋਂ ਬਾਅਦ, ਜਿੱਤਣ ਤੋਂ ਬਾਅਦ ਦੁੱਗਣੀ ਚੌਗਣੀ ਹੋ ਜਾਂਦੀ ਹੈ? ਦੇਖੋ, ਜਦੋਂ ਵੀ ਤੁਸੀਂ ਕਿਸੇ ਵੀ ਪੋਲੀਟੀਕਲ ਸੈਕਟਰ ਦੇ ਵਿੱਚ ਪਾਰਟੀਸਪੇਟ ਕਰਦੇ ਹੋ, ਚਾਹੇ ਮਿਊਨਿਸਪਲ ਲੈਵਲ ਤੇ ਹੋਵੇ, ਚਾਹੇ ਪ੍ਰੋਵਿੰਸ਼ੀਅਲ ਜਾਂ ਫੈਡਰਲ ਜਾਂ ਸਟੇਟ ਦੇ ਉੱਤੇ ਹੋਵੇ, ਉਹਦੇ ਵਿੱਚ ਮੈਂ ਹਮੇਸ਼ਾ ਇਹ ਸੋਚਦਾ ਵੀ ਦੈਟ ਆਈ ਐਮ ਸੋ ਗ੍ਰੇਟਫੁਲ ਦੈਟ ਮੈਨੂੰ ਇਹ ਮੌਕਾ ਮਿਲਿਆ ਲੋਕਾਂ ਦੀ ਲਾਈਫ ਨੂੰ ਟੱਚ ਕਰਨ ਵਾਸਤੇ, ਔਰ ਆਈ ਹੈਵ ਅਪਰਚੂਨਿਟੀਜ਼ ਸੋ ਦੇ ਕੈਨ ਟੱਚ ਮਾਈ ਲਾਈਫ। ਜੇ ਤੁਸੀਂ ਲੋਕਾਂ ਦੇ ਵਿੱਚ ਵਿਚਰ ਕੇ, ਲੋਕਾਂ ਦੇ ਵਿੱਚ ਰਹਿ ਕੇ ਕੰਮ ਕਰੋਗੇ, ਤੁਹਾਨੂੰ ਉਹ ਕਦੇ ਮਹਿਸੂਸ ਨਹੀਂ ਹੋਊਗਾ ਕਿ ਵੀ ਤੁਸੀਂ ਵੀ ਮੈਂ ਕੋਈ ਉਹਨਾਂ ਨਾਲ ਵਾਅਦਾ ਕੀਤਾ ਜਾਂ ਕਰਾਂ ਤਾਂ ਹੀ ਮੈਨੂੰ, ਇਫ ਯੂ ਬਿਕਮ ਪਾਰਟ ਆਫ ਸਾਰੀ ਜਿਹੜੀ ਕਮਿਊਨਿਟੀ ਦਾ, ਉਹ ਥੋੜਾ ਲਈ ਈਜ਼ੀ ਹੋ ਜਾਂਦਾ ਉਹ। ਜੇ ਤੁਸੀਂ ਸਿਰਫ ਇਸ ਕਰਕੇ ਹੀ ਪੋਲਿਟਿਕਸ ਵਿੱਚ ਜਾਂਦੇ ਵੀ ਮੈਂ ਜਿੱਤਣਾ ਤੇ ਮੇਰਾ ਨਾਮ ਬਣ ਜਾਵੇ ਤੇ ਮੈਂ ਥੋੜਾ ਜਿਹਾ ਜਿਹੜੀ ਹੈਗਾ ਜਨਾਬ ਦਾ ਫਾਇਦਾ ਕਰ ਲਵਾਂ, ਉਹ ਦੈਨ ਇਟਸ ਨਾਟ ਵਰਥ ਇਟ। ਇਹ ਉਹ ਜਿਹੜਾ ਸਿਸਟਮ ਆ, ਉਹ ਸਾਡੀ ਜਿਹੜੀ ਹੁਣ ਸਰਕਾਰ ਬਣੀ ਆ ਉੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ NDP ਦੀ, 16 ਸਾਲ ਅਸੀਂ ਆਪੋਜੀਸ਼ਨ 'ਚ ਰਹੇ ਹਾਂ। ਹੁਣ ਪਿਛਲੇ 2 ਸਾਲ ਤੋਂ ਸਾਡੀ ਗਵਰਨਮੈਂਟ ਬਣੀ ਹੈ। ਉਹਦੇ ਵਿੱਚ ਸਾਡਾ ਇਹ ਜਿਹੜਾ ਅਪਰੋਚ ਇਹੀ ਆ ਵੀ ਜਿੰਨੇ ਅਸੀਂ ਪ੍ਰੋਮਿਸ ਕੀਤੇ ਸੀਗੇ 76% ਆਫ ਦੋਜ਼ ਪ੍ਰੋਮਿਸਿਸ ਅਸੀਂ ਪਹਿਲੇ 2 ਸਾਲਾਂ 'ਚ ਕੰਪਲੀਟ ਕਰ ਦਿੱਤੇ ਹੋ।
ਪਿਛਲੀ ਗਵਰਨਮੈਂਟ ਨੇ 16 ਸਾਲਾਂ ਦੇ ਵਿੱਚ ਸਿਰਫ 23% ਆਪਦੇ 16 ਸਾਲਾਂ ਦੇ ਵਿੱਚ ਪ੍ਰੋਮਿਸ ਕੰਪਲੀਟ ਕੀਤੇ ਸੀਗੇ, ਜਦ ਕਿ ਅਸੀਂ 76% 2 ਸਾਲਾਂ ਦੇ ਵਿੱਚ ਕਰ ਦਿੱਤੇ ਉਹਦੇ ਚ ਮੇਨ ਇਹ ਹੈ ਵੀ ਅਸੀਂ ਵੀ ਵਾਂਟ ਟੂ ਮੇਕ ਸ਼ੋਰ ਕਿ ਜਿਹੜੇ ਲੋਕਾਂ ਦੀ ਲਾਈਫ ਅਫੋਰਡੇਬਲ ਹੋਵੇ ਜੀ, ਉਹਨਾਂ ਦੇ ਜਿਹੜੇ ਹੈਗੇ ਨੇ ਸੋਸ਼ਲ ਵੈਲਿਊਜ਼ ਜਾਂ ਉਹਨਾਂ ਦੇ ਜਿਹੜੇ ਹੈਗੇ ਧਾਰਮਿਕ ਜਾਂ ਇਕਨੋਮਿਕ ਰਾਈਟਸ ਨੇ ਉਹਨਾਂ ਨੂੰ ਪ੍ਰਮੋਟ ਕੀਤਾ ਜਾਵੇ, ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ ਜੀ। ਦੂਜਾ ਅਸੀਂ ਉੱਥੇ BC ਦੇ ਵਿੱਚ ਕਰ ਰਹੇ ਹਾਂ ਕਿ ਜਿਹੜੇ ਸਾਡੇ ਪੇਰੈਂਟਸ ਨੇ, ਯੰਗ ਕਪਲਸ ਨੇ ਸਪੈਸ਼ਲੀ, ਜਿਨ੍ਹਾਂ ਦੇ ਛੋਟੇ ਬੱਚੇ ਨੇ, ਜਦੋਂ ਕੰਮ ਤੇ ਜਾਂਦੇ ਨੇ ਉਹਨਾਂ ਨੂੰ ਚਾਈਲਡ ਕੇਅਰ ਦੀ ਬਹੁਤ ਪ੍ਰੋਬਲਮ ਹੁੰਦੀ ਹੈ। ਸੋ ਵੀ ਆਰ ਮੇਕਿੰਗ ਇਟ ਫ੍ਰੀ। You know, ਜਿਹੜੇ ਚਾਈਲਡ ਕੇਅਰ ਆ, we started the process, ਵੀ ਇਵੈਂਚੁਅਲੀ ਤੁਹਾਡਾ ਸਿਰਫ ਇੱਕ ਦਿਨ ਦਾ $10 ਦਾ ਖਰਚਾ ਹੋਵੇ। ਅੱਜ ਜਿਹੜਾ ਇਸ ਵਕਤ ਉਹਨਾਂ ਦਾ ਖਰਚਾ ਹੋ ਰਿਹਾ ਬੱਚਿਆਂ ਵਾਸਤੇ, ਇੱਕ ਪੇਰੈਂਟ ਦੇ ਇੱਕ ਬੱਚੇ ਦਾ $1200 ਪਰ ਪਰਸਨ ਪਰ ਮੰਥ ਖਰਚਾ ਆਉਂਦਾ। ਸੋ ਅਸੀਂ ਆਲਰੇਡੀ ਘਟਾ ਕੇ ਉਹ brought it down to $300 ਜੀ ਪਰ ਚਾਈਲਡ। ਉਸ ਤੋਂ ਵੀ ਘਟਾ ਕੇ ਅਸੀਂ ਉਹਨੂੰ $10 ਦਿਨ ਦਾ ਅਸੀਂ ਕਰ ਰਹੇ ਹਾਂ, ਤਾਂ ਕਿ ਜਿਹੜੀ ਉਹਦੇ ਨਾਲ ਸਾਡੀ ਇਕਨੋਮੀ ਨੂੰ ਬੜਾ ਫਰਕ ਪੈਂਦਾ। ਜਿਹੜੇ ਸਾਡੇ ਇੰਪਲੋਇਰਸ ਨੇ they can't find enough workers, ਕਿਉਂਕਿ ਜਿਹੜੇ ਪੇਰੈਂਟਸ ਕੰਮ ਤੇ ਨਹੀਂ ਆ ਸਕਦੇ ਹੈਗੇ। ਸਾਨੂੰ ਸਕਿਲਡ ਲੇਬਰ ਦੀ ਬੜੀ ਸ਼ਾਰਟੇਜ ਹੈ BC ਦੇ ਵਿੱਚ ਜੀ। ਸਾਡੀ ਜਿਹੜੀ ਇਕਨੋਮੀ ਆ ਜਾਂ ਇੰਪਲੋਇਮੈਂਟ ਰੇਟ ਇਜ਼ ਦਾ ਬੈਸਟ ਇਨ ਕੈਨੇਡਾ ਨਾਓ। ਸਾਡੀ ਉੱਥੇ ਜਿਹੜੀ ਅਨਇੰਪਲੋਇਮੈਂਟ ਰੇਟ ਸਿਰਫ 4% ਹੈ। ਇੰਨੀ ਜ਼ਿਆਦਾ ਸਾਨੂੰ ਉਹ ਸਕਿਲਡ ਵਰਕਰਸ ਦੀ ਜ਼ਰੂਰਤ ਆ, ਯੂ ਵੋਂਟ ਬਿਲੀਵ ਇਟ। ਲੇਕਿਨ ਉਹਦੇ 'ਚ ਵੀ ਆਰ ਮੇਕਿੰਗ ਸਰਟਨ ਚੇਂਜਸ ਤਾਂ ਕਿ ਉਹਦੇ ਵਿੱਚ ਲੋਕਾਂ ਦੇ ਵਿੱਚ ਥੋੜਾ ਜਿਹਾ ਫਰਕ ਪੈ ਸਕੇ, ਇੰਪਲਾਇਰ ਨੂੰ ਵੀ ਫਰਕ ਪੈ ਸਕੇ, ਇਕਨੋਮੀ ਨੂੰ ਵੀ ਫਰਕ ਪੈ ਸਕੇ। ਇੱਕ ਮੈਂ ਭੁੱਲਣਾ ਜਾਵਾਂ ਨਾ, ਇੱਕ ਮੈਂ ਗੱਲ ਕਰਨੀ ਚਾਹੁੰਦਾ, ਸ਼ਾਇਦ ਆਈ ਡੋਂਟ ਨੋ ਤੁਹਾਡੇ ਇਸ ਏਰੀਏ ਦੇ ਵਿੱਚ ਕੈਲੀਫੋਰਨੀਆ ਵਿੱਚ ਇਸ਼ੂ ਹੈ ਕਿ ਨਹੀਂ ਹੈ। ਸਾਡੇ ਇੰਟਰਨੈਸ਼ਨਲ ਸਟੂਡੈਂਟਸ ਬਹੁਤ ਆਉਂਦੇ ਨੇ, ਖਾਸ ਕਰਕੇ ਪੰਜਾਬ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਸਟੂਡੈਂਟਸ ਆਏ ਨੇ। ਔਰ ਉਹ ਬਹੁਤ ਸਾਰੇ ਤਾਂ ਸਟੂਡੈਂਟ ਪੜ੍ਹਨ ਦੀ ਸਿੰਸੀਅਰਲੀ ਜ਼ਿੰਮੇਵਾਰ ਬੱਚੇ ਨੇ, ਪੜ੍ਹਨ ਦੀ ਖਾਤਰ ਹੀ ਆਉਂਦੇ ਨੇ। ਪਰ ਕਾਫੀ ਲੋਕ ਇਹੋ ਜਿਹੇ ਵੀ ਨੇ ਬੱਚੇ ਜਿਹੜੇ ਆਏ ਨੇ ਜਿਹੜੇ ਸਿਰਫ ਸੈਟਲਮੈਂਟ ਵਾਸਤੇ ਆਏ ਨੇ, ਵੀ ਅਸੀਂ ਇੱਥੇ ਰਹਿਣਾ ਬਾਈ ਹੁੱਕ ਐਂਡ ਕਰੁਕ, ਵੀ ਵਾਂਟ ਟੂ ਸੈਟਲ। ਸੋ ਉਹਨਾਂ ਦੀ ਜਿਹੜੀ ਨਾ ਐਕਸਪਲੋਇਟੇਸ਼ਨ ਬਹੁਤ ਹੋ ਰਹੀ ਹੈ। So under our government, we have made changes in employment standards ਦੇ ਵਿੱਚ। ਉਹਨਾਂ ਦੀ ਜਿਹੜੀ employer ਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਕਰਕੇ ਉਹ ਪਤਾ ਕਰ ਰਹੇ ਹਾਂ ਵੀ ਉਹਨਾਂ ਨੂੰ ਕਿ ਉਹਨਾਂ ਦੇ ਪੂਰੇ ਹੱਕ ਮਿਲਦੇ ਆ, ਉਹਨਾਂ ਨੂੰ ਪੂਰੇ ਵੇਜਸ ਮਿਲਦੇ ਆ ਕਿ ਨਹੀਂ ਮਿਲਦੇ ਹੈਗੇ। ਇੱਥੇ ਮੈਨੂੰ ਪਤਾ ਨਹੀਂ ਕੈਲੀਫੋਰਨੀਆ ਵਿੱਚ ਕਿਵੇਂ ਆ ਕਿਵੇਂ ਨਹੀਂ, ਪਰ ਕੈਨੇਡਾ ਦੇ ਵਿੱਚ ਇੰਨੇ ਲੋਕ ਉੱਥੇ ਗਏ ਨੇ ਜਿਨ੍ਹਾਂ ਦਾ ਇਹ ਕਾਫੀ ਸ਼ੋਸ਼ਣ ਵੀ ਹੋਇਆ, ਕੁੜੀਆਂ ਦਾ ਖਾਸ ਕਰਕੇ। ਸੋ ਅਸੀਂ ਉਹ ਚੀਜ਼ ਨੂੰ ਟਰਾਈ ਕਰ ਰਹੇ ਹਾਂ ਵੀ ਉਹਨੂੰ ਪ੍ਰੋਟੈਕਟ ਕੀਤਾ ਜਾਵੇ। ਬਹੁਤ ਵਧੀਆ ਚੌਹਾਨ ਸਾਹਿਬ, ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਤੇ ਜਾਂਦੇ ਜਾਂਦੇ ਮੈਂ ਪਰਸਨਲੀ ਵੀ ਕਹੂੰਗੀ, ਤੁਸੀਂ ਯੂਥ ਨੂੰ, ਭਾਵੇਂ ਉਹ ਅਮਰੀਕਾ ਦਾ ਯੂਥ ਆ, ਭਾਵੇਂ ਕੈਨੇਡਾ ਦਾ ਯੂਥ ਆ, ਸਾਡੇ ਬੱਚੇ ਭਾਵੇਂ ਕਿਸੇ ਹੋਰ ਕਮਿਊਨਿਟੀ ਦੇ ਬੱਚੇ ਆ, ਸੋ ਜਿਹੜੀ ਵੀ ਤੁਹਾਡੀ ਗੱਲ ਸੁਣ ਰਹੇ ਆ, ਖਾਸ ਤੌਰ ਤੇ ਸਾਡੇ ਬੱਚੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਮੈਂ ਤਾਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਕਿ ਕਦੇ ਵੀ ਆਪਦੇ ਜਿਹੜੇ ਤੁਹਾਡੀ ਜਿਹੜੀ ਸੈਲਫ ਰਿਸਪੈਕਟ ਆ, ਜਿਹੜੀ ਤੁਹਾਡੇ ਮਾਂ-ਬਾਪ ਨੇ, ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਆ ਤੁਹਾਡੀ ਲਾਈਫ ਦੇ ਵਿੱਚ, ਉਹਨੂੰ ਕਦੇ ਨਾ ਭੁੱਲੋ। ਸਾਡੇ ਜਿਹੜੇ ਬਜ਼ੁਰਗਾਂ ਦੀ ਦੇਣ ਆ, ਸਾਡੇ ਗਦਰੀ ਬਾਬਿਆਂ ਦੀ ਦੇਣ ਆ, ਸਾਡੇ ਜਿਹੜੇ ਹੋਰ ਗੁਰੂਆਂ ਦੀ ਦੇਣ ਆ, ਉਹ ਤੋਂ ਸਿੱਖਿਆ ਲੈ ਕੇ ਅੱਗੇ ਵਧੋ ਤਾਂ ਕਿ ਅਸੀਂ ਇੱਕ ਚੰਗੇ ਇਨਸਾਨ, ਇੱਕ ਚੰਗੇ ਸ਼ਹਿਰੀ ਬਣ ਸਕੀਏ। ਲਾਈਫ ਦੇ ਵਿੱਚ ਚੈਲੰਜਸ ਤਾਂ ਬਹੁਤ ਆਉਂਦੇ ਨੇ, ਕਦੇ ਵੀ ਇਹ ਨਹੀਂ ਹੁੰਦਾ ਵੀ ਯੂ ਆਰ ਗੋਇੰਗ ਵਰਕਿੰਗ ਫਲੈਟ, ਕਦੇ ਉਤਾਰ ਚੜਾਅ ਹੁੰਦੇ ਆ ਤੁਹਾਡੀ ਜ਼ਿੰਦਗੀ ਦੇ ਵਿੱਚ। ਕਦੇ ਆਪਦਾ ਹੌਸਲਾ ਨਾ ਛੱਡੋ। ਹਮੇਸ਼ਾ ਇਹ ਸੋਚੋ ਕਿ ਜਿਹੜਾ ਮੈਂ ਕੋਈ ਕੰਮ ਕਰ ਰਿਹਾ ਜਾਂ ਕਰ ਰਹੀ ਹਾਂ, ਕੀ ਇਹਦੇ ਨਾਲ ਮੇਰੀ ਕਮਿਊਨਿਟੀ ਦਾ ਨਾਂ ਉੱਚਾ ਹੁੰਦਾ, ਮੇਰੇ ਮਾਂ-ਬਾਪ ਦਾ ਨਾਂ ਉੱਚਾ ਹੁੰਦਾ, ਕਿ ਕੀ ਮੈਂ ਸਿਰਫ ਆਪਦੇ ਲਈ ਇਹ ਸੋਚਣਾ ਵਾ। ਜੇ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਤਾਂ ਅਸੀਂ ਆਪਦੇ ਲੋਕਾਂ ਦੇ ਆਲੇ ਦੁਆਲੇ, ਅਸੀਂ এনवायरमेंट ਦੀ ਗੱਲ ਕਰਦੇ ਹਾਂ, ਤਾਂ ਜਿਹੜਾ ਸਮਾਜ ਆ, ਸਾਡੀ ਜਿਹੜੀ ਸੁਸਾਇਟੀ ਓਵਰਆਲ, ਇਟ ਵਿਲ ਬੀ ਦ ਬੈਸਟ। ਕਿਉਂਕਿ ਹੁਣ ਅਸੀਂ ਕੈਨੇਡਾ ਵਰਗੇ ਯੂਨਾਈਟਿਡ ਸਟੇਟਸ ਵਰਗੇ ਮੁਲਕ ਦੇ ਵਿੱਚ ਆਏ ਆ, ਇਸ ਕਰਕੇ ਆਏ ਆ ਕਿ ਜਿਹੜੀ ਸਾਡੀ ਜ਼ਿੰਦਗੀ ਵਧੀਆ ਹੋਵੇ। ਬਿਲਕੁਲ ਜੀ। ਸਾਡੇ ਪੇਰੈਂਟਸ ਆਏ ਹੋਣਗੇ ਜਾਂ ਅਸੀਂ ਖੁਦ ਆਪ ਆਏ ਆ ਪਹਿਲਾਂ, ਉਹ ਇਸ ਮੁਲਕਾਂ ਨੂੰ, ਇਹਨਾਂ ਨੂੰ ਸੋਹਣਾ ਰੱਖਣ ਲਈ, ਇਹਨਾਂ ਨੂੰ ਡੈਮੋਕ੍ਰੈਟਿਕ ਰੱਖਣ ਲਈ ਸਾਡੀ ਕੰਟਰੀਬਿਊਸ਼ਨ ਆ ਜਿਹੜੀ ਬਹੁਤ ਜ਼ਰੂਰੀ ਆ, ਪਾਰਟੀਸਪੇਸ਼ਨ ਬਹੁਤ ਜ਼ਰੂਰੀ ਆ। ਆਪਦਾ ਵੋਟ ਪਾਉਣ ਦਾ ਹੱਕ ਕਦੇ ਨਾ ਭੁੱਲਿਓ। ਸੋ ਦੈਟਸ ਆਲ ਆਈ ਵਾਂਟ। ਬਿਲਕੁਲ ਜੀ। ਸਰੋਤੇ ਹੋਏ ਸਨ ਰਾਜ ਚੌਹਾਨ ਜੀ, ਬੜੀਆਂ ਵਧੀਆ ਗੱਲਾਂ, ਬੜੇ ਖੂਬਸੂਰਤ ਵਿਚਾਰ ਇਹਨਾਂ ਦੇ ਸਾਡੇ ਨਾਲ ਸਾਂਝੇ ਕੀਤੇ ਆ। ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਤੇ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ।